देखो जी, ਜਿਹੜਾ करतारपुर कॉरीडोर नेहरू ने ਜਾਂ ਕਿਸੇ ਹੋਰ ਨੇ नहीं खोलिया, वो मोदी ने खोल दिता। फिर ਜਿਹੜਾ वीर बाल दिवस देखो जी, उन्हें तो इतिहास ਦੀਆਂ किताबां साहिबजादिਆਂ ਦੀ शहीदी ਉਹਨੂੰ वीर बनाता उन्होंने, और देखो किन्ना कीता। देखो जी, गुरुद्वारे च किवें जाके मत्था टेकदा, उन्हें अपनी कोठी च किवें सिखां दा इकट्ठ सद्दिया ते फलाना कीता ते ये फेवर वो फेवर तो ब्लैक लिस्ट खत्म कर, सब झूठ का प्रॉफ। किन्ने पूरा पैंफलेट छापिया जी मोदी ने की किसान मूवमेंट के वेले ये गल एजेंसियां नूं नज़र आ गई कि भाई ये जड़ी इस किस्म दियां नौटंकियां ने ये सिखां नूं भरमा नहीं सकदियां। सिख ताकत रखते हैं, वो अडानिया के पैसे लवाते, साइलो बड़े बड़े मोगे तो लैके तो सिरसे तक खोले हुए सी, खेती कानून तो बाद बनाए, तो सिखा ने सारा जड़ा है वो पलट दी खेड। ऑलरेडी जिमें उन्होंने सिक्स फॉर जस्टिस नूं दहशतगर्दी के खाते च पाया, जमात नूं प्रैशर एक्सट्राडिशन ट्रीटियां का आस्ट्रेलिया च असीं देखते हैं कि किवें इन्हां ने अपने उस किस्म के जड़े इन्हां दे येलो रैग ने उन्हां राहीं सिखां दे खिलाफ बरतांत। दर्शकों, ब्रेक के बाद तुहाडा सब दा भरपूर स्वागत है। सो व्यूअर्स, गलबात करन जा रहे हैं कि भाई भारतीय खुफिया एजेंसी राव वालों भाई परमजीत पंजवड़ नूं पेशावर ਜਿਹੜੇ ਕਾਤਲਾਂ ਰਾਹੀਂ ਲਾਹੌਰ ਵਿੱਚ ਸ਼ਹੀਦ ਕੀਤੇ ਜਾਣਾ ਸਮੁੱਚੀ ਸਿੱਖ ਕੌਮ ਨੂੰ ਇੱਕ ਜ਼ਾਲਮਾਨਾ ਸੁਨੇਹਾ ਹੈ। ਇਉਂ ਜਾਪਦਾ ਹੈ ਕਿ ਭਾਈ ਅੰਮ੍ਰਿਤਪਾਲ ਸਿੰਘ ਆਪਰੇਸ਼ਨ ਆੜ ਵਿੱਚ ਪੰਜਾਬ ਵਿੱਚੋਂ ਸੈਂਕੜੇ ਨੌਜਵਾਨਾਂ ਨੂੰ ਝੂਠੇ ਕੇਸਾਂ ਵਿੱਚ ਉਲਝਾਉਣ ਤੋਂ ਬਾਅਦ ਹੁਣ ਰਾਜ ਡਾਇਸਪੋਰਾ ਸਿੱਖਾਂ ਵਿੱਚ ਜਿਹੜੀ ਹੈ ਖਾਲਿਸਤਾਨੀ ਲੀਡਰਸ਼ਿਪ ਨੂੰ ਮਾਰ ਮਕਾਉਣ ਦੇ ਏਜੰਡੇ ਤੇ ਜਿਹੜੀ ਹੈ ਕੰਮ ਕਰ ਰਹੀ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਈ ਜਾਂ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਰਾਜ ਸਾਹਿਬ, ਕੀ ਕਹਿਣਾ ਚਾਹੋਗੇ? देखो, जदों 18 मार्च ਨੂੰ ਭਾਈ ਅੰਮ੍ਰਿਤਪਾਲ ਸਿੰਘ ਆਪਰੇਸ਼ਨ ਦੇ ਨਾਂ ਥੱਲੇ NIA ਦੀਆਂ ਪੂਰੀਆਂ ਟੀਮਾਂ ਪੰਜਾਬ ਦੇ ਵਿੱਚ ਆ ਕੇ ਬੈਠੀਆਂ, ਉਸ ਤੋਂ ਪਹਿਲਾਂ 18 ਕਿ ਕਿੰਨੀਆਂ ਕੰਪਨੀਆਂ CRPF ਔਰ ਪੈਰਾਮਿਲਟਰੀ ਸੈਂਟਰਲ ਦਸਤਿਆਂ ਦੀਆਂ ਉਹ ਭਗਵੰਤ ਮਾਨ ਦੇ ਨਾਲ ਹੀ ਪੰਜਾਬ ਲਈ ਰਵਾਨਾ ਕਰ ਦਿੱਤੀਆਂ ਗਈਆਂ ਸੀ। ਤੇ ਸਾਨੂੰ ਇਸ ਗੱਲ ਦੀ ਸਮਝ ਆਉਣੀ ਸ਼ੁਰੂ ਹੋ ਗਈ ਸੀ ਕਿ ਭਾਈ ਜਿਹੜੀ ਵਿਕਟਰੀ 13 ਮਹੀਨੇ ਚੱਲੀ ਕਿਸਾਨ ਮੂਵਮੈਂਟ ਨੇ ਸਿੱਖ ਕੌਮ ਦੀ ਝੋਲੀ ਪਾਈ, ਜਿਸ ਨੇ ਇਹਨਾਂ ਨੂੰ ਥੁੱਕਿਆ ਚੱਟਣ ਤੇ ਮਜਬੂਰ ਕੀਤਾ। 3 ਖੇਤੀ ਕਾਨੂੰਨ ਵਾਪਸ ਲੈਣ ਤੇ ਮਜਬੂਰ ਹੋਏ। ਦੁਨੀਆ ਭਰ ਦੇ ਵਿੱਚ ਸਿੱਖ ਕੌਮ ਦਾ ਬੋਲਬਾਲਾ ਹੋਇਆ। COVID-19 ਤੋਂ ਬਾਅਦ ਜਿਵੇਂ ਸਿੱਖ ਫੈਕਟਰ ਇੱਕ ਤਾਕਤਵਰ ਫੈਕਟਰ ਬਣ ਕੇ ਉਭਰਿਆ ਦੁਨੀਆ ਦੀਆਂ ਨਜ਼ਰਾਂ ਦੇ ਵਿੱਚ, ਲਗਭਗ 5 ਮੁਲਕਾਂ ਦੇ ਹੈਡ ਆਫ ਸਟੇਟਸ ਨੇ ਸਿੱਖਾਂ ਨੂੰ ਇੱਕ ਅੱਡ ਕੌਮ ਦੇ ਤੌਰ 'ਤੇ ਰੈਕਗਨਾਈਜ਼ ਕੀਤਾ। ਫਿਰ ਅਸੀਂ ਦੇਖਦੇ ਹਾਂ ਕਿ UK, ਕੈਨੇਡਾ, ਆਸਟ੍ਰੇਲੀਆ ਦੇ ਵਿੱਚ ਖਾਲਿਸਤਾਨ ਰੈਫਰੈਂਡਮ ਦੀਆਂ ਵੋਟਾਂ, ਜਿਸ ਦੇ ਵਿੱਚ ਵੱਧ ਚੜ੍ਹ ਕੇ ਸਿੱਖ ਡਾਇਸਪੋਰਾ ਨੇ ਤਾਂ ਸ਼ਮੂਲੀਅਤ ਕੀਤੀ, ਲੇਕਿਨ ਭਾਰਤੀ ਹਕੂਮਤ ਦੇ ਦਬਾਅ ਦੇ ਬਾਵਜੂਦ ਕੈਨੇਡਾ, UK ਜਾਂ ਆਸਟ੍ਰੇਲੀਆ ਦੀਆਂ ਹਕੂਮਤਾਂ ਨੇ ਉਸ ਰੈਫਰੈਂਡਮ ਨੂੰ ਕੋਈ ਰੋਕਣ ਦੀ ਕੋਸ਼ਿਸ਼ ਨਹੀਂ ਕੀਤੀ। ਔਰ ਇਸ ਸਾਰੇ ਦੇ ਨਾਲ ਇਸ ਸਾਰੇ ਪੀਰੀਅਡ 'ਚ ਜਿਹੜਾ ਉਭਾਰ ਖਾਲਿਸਤਾਨ ਦੇ ਲਈ ਦੁਨੀਆ ਭਰ ਦੇ ਵਿੱਚ ਆਇਆ, ਪੰਜਾਬ ਦੇ ਵਿੱਚ ਵੀ ਉਸ ਦੀ ਰਿਵਾਈਵਲ, ਇਕੱਲੀ ਕਿਸਾਨ ਮੂਵਮੈਂਟ ਆਪਣੇ ਆਪ ਦੇ ਵਿੱਚ ਭਾਵੇਂ ਬੇਈਮਾਨ ਕਮਿਊਨਿਸਟ ਲੀਡਰਸ਼ਿਪ ਨੇ ਉਸ ਨੂੰ ਕਿਸੇ ਪੋਲੀਟੀਕਲ ਈਡੀਅਮ 'ਚ ਤਾਂ ਕਨਵਰਟ ਨਹੀਂ ਹੋਣ ਦਿੱਤਾ, ਲੇਕਿਨ ਉਸ 'ਚੋਂ ਅਸੀਂ ਦੇਖਦੇ ਹਾਂ ਕਿ ਦੀਪ ਸਿੱਧੂ ਦਾ ਉਭਾਰ, ਜਿੱਥੇ ਫਸਲਾਂ ਦੇ ਨਾਲ ਨਸਲਾਂ ਦੀ ਗੱਲ ਦਾ ਡਾਇਲੋਗ ਸ਼ੁਰੂ ਹੋਇਆ, ਉਸ ਦੇ ਨਾਲ ਸਿੱਧੂ ਮੂਸੇਵਾਲੇ ਦਾ SYL ਕੈਨਾਲ ਔਰ ਦੂਸਰੇ ਇਸ਼ੂ ਔਰ ਪੰਜਾਬ ਦਾ ਡਿਫਾਇੰਸ ਕਰੈਕਟਰ, ਔਰ ਫਿਰ ਲਗਭਗ 7-8 ਮਹੀਨੇ ਪਹਿਲਾਂ ਭਾਈ ਅੰਮ੍ਰਿਤਪਾਲ ਸਿੰਘ ਦਾ ਪੰਜਾਬ ਦੀ ਧਰਤੀ 'ਤੇ ਉਤਰਨਾ, ਔਰ ਜਿਵੇਂ ਲੋਹ ਚੂਰਨ ਆਇਰਨ ਡਸਟ ਖਿੱਚੀ ਤੁਰੀ ਜਾਂਦੀ ਹੈ ਮੈਗਨੇਟ ਵੱਲ, ਇਵੇਂ ਭਾਈ ਅੰਮ੍ਰਿਤਪਾਲ ਸਿੰਘ ਵੱਲ ਜਿਵੇਂ ਪੰਜਾਬ ਦੀ ਜਵਾਨੀ ਉਲਰੀ, ਔਰ ਉਸ 'ਚੋਂ ਅਸੀਂ ਦੇਖਦੇ ਹਾਂ ਕਿ ਵੱਡੀ ਅੰਮ੍ਰਿਤ ਸੰਚਾਰ, ਖਾਲਸਾ ਵਹੀਰ, ਨਸ਼ਿਆਂ ਦਾ ਤਿਆਗ, ਇਹ ਸਾਰਾ ਪਾਰਟ। ਸੋ ਜਿਹੜੀ ਸਕ੍ਰਿਪਟ ਭਾਰਤੀ ਏਜੰਸੀਆਂ ਨੇ ਇਮੀਡੀਏਟਲੀ ਕਿਸਾਨ ਮੋਰਚੇ ਦੀ ਫਤਹ ਤੋਂ ਬਾਅਦ ਲਿਖਣੀ ਸ਼ੁਰੂ ਕੀਤੀ ਸੀ, ਉਹ ਸਕ੍ਰਿਪਟ ਜਿਹੜੀ ਹੈ ਭਾਈ ਅੰਮ੍ਰਿਤਪਾਲ ਸਿੰਘ ਦੇ
ਆਮਦ ਤੋਂ ਬਾਅਦ ਉਹਨਾਂ ਨੇ ਇਹ ਅੰਦਾਜ਼ਾ ਲਾ ਲਿਆ ਜਾਂ ਇਹ ਉਹਨਾਂ ਨੇ ਫੈਸਲਾ ਕਰ ਲਿਆ ਕਿ ਐਨਫ ਇਜ਼ ਐਨਫ, ਬਿਲਕੁਲ, ਕਿ ਬਹੁਤ ਹੋ ਗਿਆ, ਹੁਣ ਸਿੱਖਾਂ ਨੂੰ ਸਬਕ ਸਿਖਾਉਣਾ। ਇਹ ਇਵੇਂ ਹੀ ਨੀਤੀ ਹੈ ਜਿਵੇਂ ਇੱਕ ਸਟੇਜ ਦੇ ਉੱਤੇ ਇੰਦਰਾ ਗਾਂਧੀ ਬਾਰੇ ਕਿਹਾ ਜਾਂਦਾ ਸੀ ਜੀ ਸਿੱਖਾਂ ਪ੍ਰਤੀ ਬੜੀ ਹਮਦਰਦੀ ਰੱਖਦੀ ਹੈ, ਔਰ ਦੇਖੋ ਲਾਲ ਬਹਾਦਰ ਸ਼ਾਸਤਰੀ ਨੇ ਭਾਵੇਂ ਇਕਰਾਰ ਪੰਜਾਬੀ ਸੂਬਾ ਬਣਾਉਣ ਦਾ ਕੀਤਾ ਸੀ, ਪਰ ਪੰਜਾਬੀ ਸੂਬਾ ਬਣਿਆ ਤਾਂ ਇੰਦਰਾ ਗਾਂਧੀ ਦੇ ਕਾਰਜਕਾਲ ਦੇ ਦੌਰਾਨ। ਫਿਰ ਇਹ ਸੀ ਕਿ ਜੀ ਦੇਖੋ ਕਿਉਂਕਿ ਜਿਹੜਾ ਉਹ ਸੰਜੇ ਗਾਂਧੀ ਦਾ ਵਿਆਹ ਵੀ ਇੱਕ ਸਿੱਖ ਕੁੜੀ ਨਾਲ ਹੋਇਆ, ਮੇਨਕਾ ਗਾਂਧੀ ਨਾਲ, ਉਹ ਤਾਂ ਹੁਣ ਬਹੁਤ ਦਿੱਲੀ ਦੇ ਜਥੇਦਾਰ ਸੰਤੋਖ ਸਿੰਘ ਵਰਗੇ ਦੂਜੇ ਤੀਜੇ ਜਿਹੜੇ ਉੱਥੇ ਜਾ ਕੇ ਵੜਦੇ ਸੀ। ਦੇਖੋ ਜੀ ਇੰਦਰਾ ਗਾਂਧੀ ਨੇ ਤਾਂ ਇੱਕ ਸਿੱਖ ਨੂੰ ਪ੍ਰੈਜ਼ੀਡੈਂਟ ਬਣਾ ਦਿੱਤਾ ਇੰਡੀਆ ਦਾ, ਗਿਆਨੀ ਜ਼ੈਲ ਸਿੰਘ ਨੂੰ, ਪਹਿਲਾਂ ਉਸ ਤੋਂ ਹੋਮ ਮਿਨਿਸਟਰ। ਉਹਨਾਂ ਨੇ ਕਿਹਾ ਜੀ ਦੇਖੋ ਕਦੇ ਨਹਿਰੂ ਸ਼ਾਸਤਰੀ ਨੇ ਵੀ ਹੋਮ ਮਿਨਿਸਟਰ ਨਹੀਂ ਸੀ ਬਣਾਇਆ ਕਿਸੇ ਸਿੱਖ ਨੂੰ, ਇੰਦਰਾ ਗਾਂਧੀ ਨੇ ਗਿਆਨੀ ਜ਼ੈਲ ਸਿੰਘ ਨੂੰ ਹੋਮ ਮਿਨਿਸਟਰ ਬਣਾ ਦਿੱਤਾ। ਜਦੋਂ ਹੋਮ ਮਿਨਿਸਟਰ ਤੋਂ ਚੁੱਕ ਕੇ ਪ੍ਰੈਜ਼ੀਡੈਂਟ ਬਣਾਇਆ, ਕਹਿੰਦੇ ਦੇਖੋ ਜੀ ਪਹਿਲਾਂ ਨਹੀਂ ਕਿਸੇ ਨੇ। ਸੋ ਇੱਕ ਪਾਸੇ ਇਹ ਚੱਲ ਰਿਹਾ ਸੀ ਕਿ ਦੇਖੋ ਇੰਦਰਾ ਗਾਂਧੀ ਤਾਂ ਐਕਸਟਰਾ ਮਾਈਲ ਜਾ ਰਹੀ ਹੈ ਸਿੱਖਾਂ ਨੂੰ ਖੁਸ਼ ਕਰਨ ਦੇ ਲਈ, ਪਰ ਜ਼ਾਹਰ ਹੈ ਕਿ ਵੀ ਇਹ ਜਿਹੜੇ ਲੋਕ ਵੀ ਇਸ ਕਿਸਮ ਦਾ ਕੋਈ ਆਪਣਾ ਮੇਕ ਬਿਲੀਵ ਸਿਸਟਮ ਕ੍ਰੀਏਟ ਕਰ ਰਹੇ ਹੁੰਦੇ ਨੇ, ਉਹਨਾਂ ਦੀ ਚਾਹਨਾ ਹੁੰਦੀ ਆ, ਹੋ ਸਕਦਾ ਉਹ ਸਮਝਦੇ ਹੋਏ ਵੀ ਸਿੱਖਾਂ ਨੂੰ ਪੈਂਪਰ ਕਰਕੇ ਉਹ ਆਪਣੇ ਹੱਕ 'ਚ ਇਸਤੇਮਾਲ ਕਰੇਗੀ। ਪਰ ਜਦੋਂ ਇੰਦਰਾ ਗਾਂਧੀ ਨੇ ਐਮਰਜੈਂਸੀ ਲਾਈ, ਸਾਰਾ ਮੁਲਕ ਜਿਹੜਾ ਉਹ ਸੁਸਰੀ ਵਾਂਗ ਸੌਂ ਗਿਆ, ਸਿੱਖ ਖਲੋਤੇ, 42,000 ਤੋਂ ਜ਼ਿਆਦਾ ਗ੍ਰਿਫਤਾਰੀਆਂ ਦਿੱਤੀਆਂ, ਔਰ ਐਮਰਜੈਂਸੀ ਦਾ ਮੋਰਚਾ ਜਿਹੜਾ ਆਲਮੋਸਟ 21 ਮਹੀਨੇ ਬਾਅਦ ਤੋੜਨ ਤੇ ਮਜਬੂਰ ਹੋਏ ਇੰਦਰਾ ਗਾਂਧੀ। ਹੋਰ ਵੀ ਫੈਕਟਰ ਸਨ, ਵੈਸਟਰਨ ਕ੍ਰਿਟਿਸਿਜ਼ਮ ਸੀ, ਪਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਜੇ ਕੋਈ ਅੜਿਆ ਤੇ ਸਿੱਖ ਅੜੇ। ਔਰ ਫਿਰ ਇੰਦਰਾ ਗਾਂਧੀ ਨੇ ਪੂਰਾ ਮਾਰਿਆ ਯੂ ਟਰਨ, ਉਹਨੇ ਕਿਹਾ ਜੀ ਹੁਣ ਇਹਨਾਂ ਨੂੰ ਸਬਕ ਸਿਖਾਉਣਾ। ਔਰ ਜਦੋਂ ਇੱਕ ਵਾਰ ਤੋਂ ਪਾਵਰ ਤੋਂ ਲੱਥ ਗਈ, ਜਨਤਾ ਦੀ ਗਵਰਨਮੈਂਟ ਬਣ ਗਈ ਉਹਦੇ ਮੁਰਾਰਜੀ ਦੇਸਾਈ ਦੇ ਥੱਲੇ, ਪਰ ਜਦੋਂ ਵਾਪਸ 80s ਦੇ ਵਿੱਚ ਆਈ, ਫਿਰ ਜੋ ਜੂਨ 84 ਤੋਂ ਜਿਸ ਦੀ ਸ਼ੁਰੂਆਤ ਹੋਈ, ਜਿਹਨੂੰ ਅੱਗੋਂ ਉਹਦੇ ਮੁੰਡੇ ਨੇ ਵੀ ਨਵੰਬਰ 84 'ਚ, ਔਰ ਫਿਰ ਸਕਸੈਸਿਵ ਹਕੂਮਤਾਂ ਨੇ ਨਰਸਿਮਹਾ ਰਾਓ ਔਰ ਦੂਸਰਿਆਂ ਦੇ ਥੱਲੇ ਜਾਰੀ ਰੱਖਿਆ, ਉਹ ਸਿੱਖਾਂ ਨੂੰ ਸਬਕ ਸਿਖਾਉਣ ਦੀ ਲਾਈਨ ਸੀ। ਔਰ ਮੈਂ ਸਮਝਦਾ ਕਿ ਜੇ ਤੁਸੀਂ ਮੋਦੀ ਜਾਂ RSS ਦਾ ਵਰਤਾਰਾ ਵੀ ਦੇਖੋ, ਜਿਸ RSS ਨਾਲ ਬਾਦਲ ਨੇ ਅੱਧੀ ਸਦੀ ਪਹਿਲਾਂ ਸਾਂਝ ਪਾਈ, ਪੰਜਾਬ 'ਚ ਵੀ ਸੈਂਟਰ 'ਚ ਵੀ, ਔਰ ਮੋਦੀ ਨੂੰ ਵੀ ਸਭ ਤੋਂ ਪਹਿਲਾਂ ਮੋਦੀ ਦਾ ਰੱਥ ਫੜ ਕੇ ਪੰਜਾਬ 'ਚ ਬਾਦਲ ਨੇ ਘੁਮਾਇਆ ਸੀ, ਔਰ ਇਹ ਸਭ ਦੇ ਚੱਲਦਿਆਂ 2019 'ਚ ਵੀ ਬੜਾ ਪ੍ਰੋਪੇਗੇਟ ਕੀਤਾ ਗਿਆ। ਦੇਖੋ ਜੀ ਜਿਹੜਾ ਕਰਤਾਰਪੁਰ ਕੋਰੀਡੋਰ ਨਹਿਰੂ ਨੇ ਜਾਂ ਕਿਸੇ ਹੋਰ ਨੇ ਨਹੀਂ ਖੋਲ੍ਹਿਆ, ਉਹ ਮੋਦੀ ਨੇ ਖੋਲ੍ਹ ਦਿੱਤਾ। ਫਿਰ ਜਿਹੜਾ ਵੀਰ ਬਾਲ ਦਿਵਸ, ਦੇਖੋ ਜੀ ਉਹਨੇ ਤਾਂ ਇਤਿਹਾਸ ਦੀਆਂ ਕਿਤਾਬਾਂ 'ਚ ਸਾਹਿਬਜ਼ਾਦਿਆਂ ਦੀ ਸ਼ਹੀਦੀ ਉਹਨੂੰ ਵੀਰ ਬਣਾ ਦਿੱਤਾ ਉਹਨਾਂ ਨੂੰ, ਔਰ ਦੇਖੋ ਕਿੰਨਾ ਕੀਤਾ। ਦੇਖੋ ਜੀ ਉਹ ਗੁਰਦੁਆਰੇ 'ਚ ਕਿਵੇਂ ਜਾ ਕੇ ਮੱਥਾ ਟੇਕਦਾ, ਉਹਨੇ ਆਪਣੀ ਕੋਠੀ 'ਚ ਕਿਵੇਂ ਸਿੱਖਾਂ ਦਾ ਇਕੱਠ ਸੱਦਿਆ ਤੇ ਫਲਾਣਾ ਕੀਤਾ, ਤੇ ਇਹ ਫੇਵਰ ਤੇ ਉਹ ਫੇਵਰ ਤੇ ਬਲੈਕ ਲਿਸਟ ਖਤਮ ਕਰ, ਸਭ ਝੂਠ ਦਾ ਕਿੰਨੇ ਇੱਕ ਪੂਰਾ ਪੈਂਫਲੇਟ ਛਾਪਿਆ ਜੀ ਮੋਦੀ ਨੇ ਕੀ ਕੀਤਾ। ਪਰ ਕਿਸਾਨ ਮੂਵਮੈਂਟ ਦੇ ਵੇਲੇ ਇਹ ਗੱਲ ਏਜੰਸੀਆਂ ਨੂੰ ਨਜ਼ਰ ਆ ਗਈ ਕਿ ਭਾਈ ਇਹ ਜਿਹੜੀ ਇਸ ਕਿਸਮ ਦੀਆਂ ਨੌਟੰਕੀਆਂ ਨੇ ਇਹ ਸਿੱਖਾਂ ਨੂੰ ਭਰਮਾ ਨਹੀਂ ਸਕਦੀਆਂ। ਸਿੱਖ ਤਾਕਤ ਰੱਖਦੇ ਨੇ ਕਿਉਂਕਿ ਇੱਕ ਪਾਸੇ ਉਹ ਆਪਣੇ ਯਾਰਾਂ ਅਡਾਨੀ ਹੁਣ ਖਾਸ ਯਾਰ ਆ, ਠੀਕ ਕਿਹਾ ਉਹਨੇ ਸਤਪਾਲ ਮਲਿਕ ਨੇ, ਉਹਨੇ ਕਿਹਾ ਜਿਤਨੀ ਅਡਾਨੀ ਕੀ ਦੌਲਤ ਹੈ ਉਹ ਮੋਦੀ ਜੀ ਕੀ ਹੈ। ਹੁਣ ਉਹ ਅਡਾਨੀਆਂ ਦੇ ਪੈਸੇ ਲਵਾਤੇ, ਸਾਈਲੋ ਵੱਡੇ ਵੱਡੇ ਮੋਗੇ ਤੋਂ ਲੈ ਕੇ ਤੇ ਸਿਰਸੇ ਤੱਕ ਖੋਲ੍ਹੇ ਹੋਏ ਸੀ, ਖੇਤੀ ਕਾਨੂੰਨ ਤਾਂ ਬਾਅਦ 'ਚ ਬਣਾਏ, ਤੇ ਉਹ ਸਿੱਖਾਂ ਨੇ ਸਾਰਾ ਜਿਹੜਾ ਉਹ ਪਲਟ ਦਿੱਤੀ ਖੇਡ। ਸੋ ਉਦੋਂ ਤੋਂ ਲੈ ਕੇ ਇਹਨਾਂ ਨੇ ਫਿਰ ਵੀ ਮੋਦੀ ਨੇ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਪੁਰਬ 'ਤੇ ਆ ਕੇ ਮਾਫੀ ਮੰਗ ਕੇ ਕਾਨੂੰਨ ਵਾਪਸ ਲਏ। ਉਹਨਾਂ ਨੂੰ ਲੱਗਾ ਜੀ ਸਿੱਖ ਬਹੁਤ ਖੁਸ਼ ਹੋ ਜਾਣਗੇ ਕਿ ਜੀ ਦੇਖੋ ਮੋਦੀ ਮੰਨ ਗਿਆ, ਔਰ ਇਹ ਹਾਲਾਂਕਿ ਇਹ ਪਤਾ ਹੁੰਦਾ ਕਿ ਭਾਈ ਖੇਡ ਕੀ ਚੱਲ ਰਹੀ ਹੈ। ਪਰ ਹੁਣ ਇਹ ਲੱਗਦਾ ਹੈ ਕਿ ਵੀ ਮੋਦੀ ਔਰ ਅਮਿਤ ਸ਼ਾਹ ਨੇ ਅਜੀਤ ਡੋਵਲ ਦੀ ਕਮਾਂਡ ਥੱਲੇ, ਔਰ NIA ਜਿਹਦਾ ਹੈੱਡ ਦਿਨਕਰ ਗੁਪਤਾ ਜਿਹੜਾ ਪੰਜਾਬ ਦਾ ਇੱਕ ਬਰੂਟਲ ਹਿੰਦੂਤਵੀ DGP ਰਿਹਾ, ਉਹਦੇ ਥੱਲੇ ਫੁੱਲ ਫਲੈਜਡ ਇਕੱਲਾ ਇਹੀ ਨਹੀਂ ਕਿ ਪੰਜਾਬ ਦੇ ਸਿੱਖਾਂ ਦੇ ਖਿਲਾਫ ਜਾਂ ਭਾਰਤ ਸਿੱਖਾਂ ਦਾ ਕਾਫੀਆ ਤੰਗ ਕਰਨ ਦਾ ਜਿਹੜਾ ਉਸ ਏਜੰਡੇ 'ਤੇ ਕੰਮ ਸ਼ੁਰੂ ਕੀਤਾ। ਡਾਇਸਪੋਰਾ, ਔਰ ਇਸ ਗੱਲ ਦਾ ਧਿਆਨ ਰਹੇ ਕਿ ਇਹ ਸਾਰਾ ਮਾਡਲ ਜਿਹੜਾ ਰਾਹ ਦਾ ਕਿਸੇ ਵੇਲੇ KGB ਮਾਡਲ ਸੀ, ਹੁਣ ਬਹੁਤ ਕੁਛ ਇਹਨਾਂ ਦੀਆਂ ਸਾਂਝਾਂ ਇਜ਼ਰਾਈਲ ਦੀ ਖੁਫੀਆ ਏਜੰਸੀ ਮੋਸਾਦ ਨਾਲ ਨੇ। ਔਰ ਇਹ ਜੋ ਕੁਛ ਲਾਹੌਰ ਦੇ ਵਿੱਚ ਵਾਪਰਿਆ ਵੀਕਐਂਡ ਦੇ ਉੱਤੇ, ਭਾਈ ਪਰਮਜੀਤ ਸਿੰਘ ਪੰਜਵੜ ਜਿਹੜੇ ਲਗਭਗ
3 ਦਹਾਕਿਆਂ ਤੋਂ ਹੀ ਜਿਹੜੇ ਨੇ ਉਸ ਧਰਤੀ ਦੇ ਉੱਤੇ ਔਰ ਆਪਣੀ ਉਹ ਪ੍ਰਾਈਵੇਟ ਲਾਈਫ ਜੀ ਰਹੇ ਸੀ। ਕੋਈ ਉਹਨਾਂ ਦਾ ਕਿਸੇ ਵੀ ਕਿਸਮ ਦੀ ਮੂਵਮੈਂਟ ਨਾਲ ਹੁਣ ਕੋਈ ਬਹੁਤਾ ਅਦਰ ਦੈਨ ਕਿ ਐਜ਼ ਏ ਚਿੰਤਕ ਉਹ ਦੇਖਦੇ ਸੀ, ਸੋਚਦੇ ਸੀ ਔਰ ਉਹ ਕਿਸੇ ਕਿਸਮ ਦੀ ਦਹਿਸ਼ਤਗਰਦੀ ਤਾਂ ਯਕੀਨ ਨਹੀਂ ਸੀ ਰੱਖਦੇ। ਪਰ ਜਿਵੇਂ ਇੱਕ ਪੀਸਫੁਲ ਲਾਈਫ ਜੀ ਰਹੇ ਇੱਕ 62-63 ਸਾਲ ਦੇ ਬਜ਼ੁਰਗ ਦਾ ਜਿਹੜਾ ਉਹ ਇੱਕ ਕੋਲਡ ਬਲੱਡਡ ਮਰਡਰ ਭਾਰਤੀ ਖੁਫੀਆ ਏਜੰਸੀਆਂ ਨੇ ਪਹਾੜੇ ਦੇ ਟੱਟੂਆਂ ਰਾਹੀਂ ਕਰਵਾਇਆ, ਇਹ ਮੈਂ ਸਮਝਦਾ ਕਿ ਇਹ ਗੱਲ ਇੱਥੋਂ ਤੱਕ ਮਹਿਦੂਦ ਨਹੀਂ ਹੈ। ਔਰ ਡਾਲਸ 'ਚ ਵੀ ਜਿੱਥੇ ਬਹੁਤ ਸਾਰੇ ਸਾਡੇ ਵੀਰ ਭੈਣਾਂ ਔਰ ਜਿਨ੍ਹਾਂ ਦੀਆਂ ਕੁਸ਼ਤੀਆਂ ਕਾਲਾਂ ਵੀ ਉਹਨਾਂ ਨੇ ਚਿੰਤਾ ਦਾ ਇਜ਼ਹਾਰ ਕੀਤਾ। ਉਹਨਾਂ ਨੇ ਕਿਹਾ ਜੀ ਇਹ ਬਾਕੀਆਂ ਨੂੰ ਵੀ ਜਿਹੜੇ ਬਾਹਰ ਨੇ ਆਪਣੇ ਆਪ ਨੂੰ ਮਹਿਫੂਜ਼ ਰੱਖਣ ਦੀ ਲੋੜ ਹੈ, ਜਾਂ ਦੂਸਰਾ ਸਾਨੂੰ ਵੀ ਚੇਤਾਵਨੀ ਵਾਂਗ ਸੀ ਔਰ ਆਲਰੇਡੀ ਸਾਨੂੰ ਪਿਛਲੇ ਪੀਰੀਅਡ ਦੀਆਂ ਧਮਕੀਆਂ ਦਾ ਇਹਨਾਂ ਦੀਆਂ ਮਿਲ ਹੀ ਰਹੀਆਂ ਨੇ। ਲੇਕਿਨ ਮੈਂ ਕੋਈ ਇਹ ਨਹੀਂ ਹੈ ਕਿ ਮੈਂ ਕੋਈ ਨਿੱਜ ਨੂੰ ਕੋਈ ਜ਼ਰੂਰੀ ਸਮਝਦਾ ਜਾਂ ਇੰਪੋਰਟੈਂਟ ਸਮਝ ਕੇ ਗੱਲ ਕਰ ਰਿਹਾ, ਪਰ ਇਹ ਨਜ਼ਰ ਆ ਰਿਹਾ ਹੈ ਕਿ ਆਉਣ ਵਾਲੇ ਪੀਰੀਅਡ 'ਚ ਜਿਵੇਂ ਮੁਸਾਦ ਮਾਡਲ ਸੀ, ਜਦੋਂ ਬਲੈਕ ਸਪਟੈਂਬਰ ਹੋਇਆ ਓਲੰਪਿਕ ਖਿਡਾਰੀ ਇਜ਼ਰਾਈਲੀਆਂ ਦੇ ਉੱਤੇ ਹਮਲਾ ਹੋਇਆ, ਉਹਨਾਂ ਨੇ ਲਿਸਟ ਬਣਾ ਲਈ ਮੁਸਾਦ ਵਾਲਿਆਂ ਨੇ 18 ਕਿ 19 ਜਿਹੜੇ ਸੀ, ਔਰ ਉਹਨਾਂ ਨੇ ਫਿਰ ਕੱਲਾ ਜਾ ਕੇ ਕੋਈ ਕਿਤੇ ਹੋਟਲ 'ਚ ਕੋਈ ਕਿਤੇ ਸਾਰੇ ਜਿਹੜੇ ਨੇ ਉਹ ਬਿਲਕੁਲ ਇੰਟਰਨੈਸ਼ਨਲ ਕਾਨੂੰਨਾਂ ਦੀ ਉਲੰਘਣਾ ਕਰਕੇ ਦਹਿਸ਼ਤਗਰਦੀ ਦਾ ਸਹਾਰਾ ਲੈ ਕੇ ਉਹ ਸਾਰੇ ਜਿਹੜੇ ਨੇ ਉਹ ਵਾਈਪ ਆਊਟ ਕੀਤੇ। ਸੋ ਇਸ ਤਰ੍ਹਾਂ ਲੱਗਦਾ ਹੈ ਕਿ ਭਾਈ ਇਹ ਜਿਹੜੀ ਇਹਨਾਂ ਦੀ, ਕਿਉਂਕਿ ਆਲਰੇਡੀ ਜਿਵੇਂ ਉਹਨਾਂ ਨੇ ਸਿੱਖਸ ਫਾਰ ਜਸਟਿਸ ਨੂੰ ਦਹਿਸ਼ਤਗਰਦੀ ਦੇ ਖਾਤੇ 'ਚ ਪਾਇਆ, ਜਮਾਤ ਨੂੰ ਪ੍ਰੈਸ਼ਰ ਐਕਸਟ੍ਰੈਡੀਸ਼ਨ ਟਰੀਟੀਆਂ ਦਾ ਆਸਟ੍ਰੇਲੀਆ 'ਚ ਅਸੀਂ ਦੇਖਦੇ ਹਾਂ ਕਿ ਕਿਵੇਂ ਇਹਨਾਂ ਨੇ ਆਪਣੇ ਉਸ ਕਿਸਮ ਦੇ ਜਿਹੜੇ ਇਹਨਾਂ ਦੇ ਯੈਲੋ ਰੈਗ ਨੇ ਉਹਨਾਂ ਰਾਹੀਂ ਸਿੱਖਾਂ ਦੇ ਖਿਲਾਫ ਬਿਰਤਾਂਤ ਔਰ ਈਵਨ ਜਿਹੜੇ ਪ੍ਰੋਟੈਸਟ ਜਾਣ ਵਾਲੇ ਸਿੱਖ ਬੱਚੀਆਂ ਜਾਂ ਦੂਜੇ ਨੇ ਉਹਨਾਂ ਦੀਆਂ ਫੋਟੋਆਂ ਲਾ ਕੇ ਵਾਂਟਡ ਔਰ ਦੂਸਰੇ ਦੇ ਥੱਲੇ ਕਰਨ ਦੀ ਲਾਈਨ। ਸੋ ਇਹ ਸਾਰੇ ਚੋਂ ਇਹ ਕਿਉਂਕਿ ਭਾਈ ਪਰਮਜੀਤ ਸਿੰਘ ਪੰਜਵੜ ਦਾ ਮਰਡਰ ਇਹ ਕੋਈ ਛੋਟੀ ਘਟਨਾ ਨਹੀਂ ਬਿਲਕੁਲ। ਔਰ ਜਿਵੇਂ ਕਿਉਂਕਿ ਅਕਸਰ ਮੈਂ ਅੰਗਰੇਜ਼ੀ ਦਾ ਫਰੇਜ਼ ਦੁਹਰਾਉਂਦਾ, ਹੁਣ ਇੱਦਾਂ ਦੇ ਜਿਹੜਾ ਮਰਡਰ ਹੁੰਦਾ ਹੈ ਉਸ ਦੇ ਲਈ ਤੁਹਾਡੇ ਕੋਲ ਕੀ ਸਬੂਤ ਨੇ? ਉਹਨਾਂ ਨੇ ਵੀ ਕਿਹਾ ਜੀ ਉਹਨੇ ਪਾਕਿਸਤਾਨ ਨੇ ਉਹਨਾਂ ਦੇ ਥਾਣੇ ਵਾਲਿਆਂ ਨੇ ਜਿਹੜਾ ਵੀ ਨੀਅਰ ਬਾਈ ਪੈਂਦਾ ਹੈ ਉਹਨਾਂ ਨੇ ਅਣਪਛਾਤਿਆਂ ਦੇ ਖਿਲਾਫ ਜਿਹੜੀ ਹੈ ਉਹ FIR ਲਿਖ ਰਹੀ। ਹੁਣ ਅਣਪਛਾਤੇ ਹੀ ਰਹਿਣੇ ਨੇ, ਕਦੇ ਮੋਟਿਵ ਉਹਨਾਂ ਦੇ ਬਿਹਾਈਂਡ ਕੋ, ਪਰ ਤੁਹਾਨੂੰ ਆਈਡੀਆ ਹੋ ਜਾਂਦਾ ਜਿਵੇਂ ਅਮਰੀਕਨ ਫਰੇਜ਼ ਮੈਂ ਇਸਤੇਮਾਲ ਕਰਦਾ ਕਿ ਵਟ ਮੂਵਸ ਲਾਈਕ ਏ ਡਕ, ਕੁਐਕਸ ਲਾਈਕ ਏ ਡਕ, ਵਾਕਸ ਲਾਈਕ ਏ ਡਕ ਇਜ਼ ਏ ਡਕ। ਕਿ ਹੁਣ ਅਜੇ ਪਾਕਿਸਤਾਨ ਤਾਂ ਸੁੱਤਾ ਹੈ ਸੀ, ਮਤਲਬ ਸਵੇਰ ਦਾ ਵਕਤ ਹੈ, ਫਜਰ ਦੀ ਨਮਾਜ਼ ਹੋ ਕੇ ਹਟੀ ਹੈ, ਬਾਹਰ ਕਿਸੇ ਨੂੰ ਕੋਈ ਜਾਣਕਾਰੀ ਨਹੀਂ ਹੈ। ਔਰ ਭਾਰਤੀ ਮੀਡੀਆ ਦੇ ਵਿੱਚ ਔਰ ਉਹਨਾਂ ਦੇ ਪੱਤਰਕਾਰ ਇੱਥੇ ਉੱਥੇ ਵੀ ਸਿੱਖਾਂ ਨੂੰ ਕਾਲਾਂ ਕਰਕੇ ਪੁੱਛ ਰਹੇ ਨੇ ਜੀ ਪੰਜਵੜ ਦੇ ਮਰਡਰ ਬਾਰੇ ਤੁਹਾਡਾ ਕੀ ਖਿਆਲ ਹੈ। ਔਰ ਉਹਨਾਂ ਦਾ ਮੀਡੀਆ ਚੱਲ ਰਿਹਾ ਉਹੀ ਡਰੱਗਸ ਫਲਾਣੇ ਢਮਕੇ ਦੇ ਨਾਲ ਜੋੜ ਕੇ ਉਸ ਕਿਸਮ ਦਾ। ਔਰ ਇਹ ਫਿਰ ਉਹਨਾਂ ਦੇ ਹਰ ਥਾਂ ਤੇ ਪੈਟ ਕਿਸਮ ਦੇ ਜਰਨਲਿਸਟ ਰੱਖੇ ਹੋਏ ਨੇ ਜਿਹੜੇ ਸਟੋਰੀਜ਼ ਪਲਾਂਟ ਕਰਦੇ ਨੇ, ਜਿਹੜੇ ਉਹਨਾਂ ਦੇ ਪੱਕੇ ਉਹਨਾਂ ਨੂੰ ਲਿਖ ਕੇ ਉਹਨਾਂ ਨੇ ਸਕ੍ਰਿਪਟ ਦਿੱਤੀ ਹੁੰਦੀ ਹੈ ਏਜੰਸੀਆਂ ਨੇ, ਉਹ ਆਪਣੇ ਨਾਂ ਥੱਲੇ ਛਾਪਦੇ ਨੇ। ਇਸ ਕਿਸਮ ਦਾ ਇੱਕ ਸ਼ਿਸ਼ਰ ਗੁਪਤਾ ਹੈ, ਉਹਨੇ ਸਟੋਰੀ ਨਾਲ ਦੀ ਨਾਲ ਜਿਹੜੀ ਹੈ ਉਹ ਜੜ ਦਿੱਤੀ। KCF ਚੀਫ ਪੰਜਵੜ ਡਾਈਜ਼ ਇਨ ਐਨੋਨਿਮਿਟੀ। ਐਨੋਨਿਮਿਟੀ ਹੁੰਦਾ ਵੀ ਗੁਮਨਾਮੀ ਦੀ ਹਾਲਤ ਚਲਾ ਗਿਆ। ਹਿਸ ਸਨ ਸੀਕ ਪਾਕਿਸਤਾਨ ਵੀਜ਼ਾ ਫਰੋਮ ਜਰਮਨੀ। ਹੁਣ ਉਹਨਾਂ ਦੇ ਪੁੱਤਰ ਵੀਜ਼ਾ ਲੱਭ ਰਹੇ ਨੇ, ਉਹਨਾਂ ਦੇ ਸਨਸ ਦਾ ਉਹਨਾਂ ਦਾ ਇੱਕੋ ਹੀ ਲੜਕਾ ਹੈ। ਹੁਣ ਇਹ ਕਿਵੇਂ ਇਸ ਸਾਰੀ ਕਹਾਣੀ ਨੂੰ ਵੀਵਨ ਕਰ ਰਿਹਾ। ਔਰ ਇਹ ਉਹਨਾਂ ਨੇ ਬਜਾਏ ਕਿ ਇਹ ਕਹਿਣ ਦੇ ਕਿ ਜੀ ਸਾਡੇ ਮੀਡੀਆ ਨੇ ਤਾਂ ਘੰਟਿਆਂ ਬਾਅਦ ਪਹਿਲਾਂ ਹੀ ਇਹ ਸਟੋਰੀ ਚਲਾ ਦਿੱਤੀ ਔਰ ਪੰਜਵੜ ਪਿੰਡ ਦੇ ਵਿੱਚ ਮੀਡੀਆ ਜਿਹੜਾ ਉਹ ਸ਼ਹਿਦ ਦੀਆਂ ਮੱਖੀਆਂ ਵਾਂਗ ਪਹੁੰਚ ਗਿਆ ਲੋਕਾਂ ਨੂੰ ਪੁੱਛਣ ਦੇ ਲਈ। ਪਰ ਇੱਥੇ ਇਹਨਾਂ ਦੀ ਉਹ ਸ਼ਿਸ਼ਰ ਗੁਪਤਾ ਇਹ ਸਟੋਰੀ ਲਾ ਰਿਹਾ ਕਿ ਵੀ ਉਹ ਪਾਕਿਸਤਾਨ ਦੇ ਮੀਡੀਆ ਦੇ ਵਿੱਚ ਤਾਂ ਇੱਕ ਰੂਟੀਨ ਕਿਲਿੰਗ ਸੀ, ਕਿਉਂਕਿ ਉਹਨਾਂ ਨੇ ਸਰਦਾਰ ਸਿੰਘ ਮਲਕ ਨਾਂ ਦੇ ਸਿੱਖ ਦੇ ਮਾਰੇ ਜਾਣ ਦੀ ਖਬਰ ਦਿੱਤੀ ਜਿਵੇਂ ਕੁਝ ਵੀ ਨਹੀਂ ਵਾਪਰਿਆ। ਔਰ ਉਹਨੇ ਫਿਰ ਸਟੋਰੀ ਕਿ ਜੀ ਦੇਖੋ 50 ਮੋਸਟ ਵਾਂਟਡ ਦੀ ਲਿਸਟ ਜਿਹੜੀ ਹੈ ਉਹ ਇੰਡੀਆ ਨੇ ਦਿੱਤੀ ਸੀ। ਪਰਮਜੀਤ ਸਿੰਘ ਪੰਜਵੜ ਦੇ ਖਿਲਾਫ ਵੀ ਯੂਆਪਾ ਦਾ ਕੇਸ ਸੀ, ਉਸ ਦੇ ਉੱਤੇ ਦੋਸ਼ ਸੀ ਡਰੱਗ ਸਮਗਲਿੰਗ ਦੇ, ਫੇਕ ਇੰਡੀਅਨ ਕਰੰਸੀ ਡੀਲ ਕਰਨ ਦੇ ਔਰ ਡਾਸਟਰਡਲੀ ਕ੍ਰਾਈਮ ਉਹਨੇ ਕੀਤੇ। ਔਰ ਇਹ ਜਿਹੜਾ ਉਹਨਾਂ ਨੇ ਕਿਹਾ ਕਿ ਅੱਜ ਜਿਹੜਾ 6 ਵਜੇ ਸਵੇਰੇ ਸੈਚਰਡੇ ਜਿਹੜਾ ਉਹਨਾਂ ਦਾ ਜਿਹੜਾ ਉਹ ਐਂਡ ਹੋ ਗਿਆ। ਔਰ ਇਹ ਵੀ ਉਹਨੂੰ ਪਤਾ ਪੰਜਵੜ ਵਾਜ਼ ਪੰਪਡ ਵਿਦ ਬੁਲੇਟਸ ਫਾਇਰਡ ਫਰੋਮ ਏ 30 ਕੈਲੀਬਰ ਪਿਸਟਲ ਐਜ਼ ਹੀ ਟੁਕ।
ਹੁਣ ਇਹਨੂੰ ਪਤਾ ਹੈ ਸ਼ੀਸ਼ਰ ਗੁਪਤੇ ਨੂੰ ਕਿ ਇਹ 30 ਕੈਲੀਬਰ ਦੀ ਪਿਸਤੌਲ ਹੈ। ਉਹਨਾਂ ਨੂੰ ਜਿਸ ਮੁਲਕ 'ਚ ਵਾਪਰਿਆ ਉਹਨਾਂ ਨੂੰ ਨਹੀਂ ਪਤਾ ਕਾਤਲ ਕੌਣ ਨੇ, ਹਥਿਆਰ ਕੀ ਹੈ ਉਹਨਾਂ ਦੇ ਕੋਲ। ਫਿਰ ਉਹਨਾਂ ਨੇ ਕਿਹਾ ਕਿ ਜੀ ਇਹ ਸਾਰਾ the murder of Panjwad in Lahore demolished Pakistan's lie once again, as it has blatantly denied the presence of any of Indian fugitives in this। ਉਹਨਾਂ ਨੇ ਕਿਹਾ ਜੀ ਇਹ ਤਾਂ ਸਾਬਤ ਹੋ ਗਿਆ ਕਿ ਪਾਕਿਸਤਾਨ ਝੂਠਾ ਹੈ। ਪਾਕਿਸਤਾਨ ਤਾਂ ਕਹਿ ਰਿਹਾ ਸੀ ਸਾਡੇ ਕੋਲ ਕੋਈ ਨਹੀਂ ਹੈ, ਹੁਣ ਇਹਦਾ ਮਰਡਰ ਉੱਥੇ ਹੀ ਹੁੰਦਾ। ਔਰ ਇਹ ਸਾਰੀ ਕਹਾਣੀ ਫਿਰ ਉਹਨੂੰ ਇਹ ਸਿੱਖਾਂ ਨੂੰ ਅੱਗੋਂ ਭੜਕਾਉਣ ਲਈ ਕਿ ਜੀ ਇਹ ਹੁਣ ਉਹਨਾਂ ਦੀ ਜਿਹੜੀ ਪੰਜਵੜ in all probability will be buried in an unmarked grave in Lahore by his handlers in Pakistani ISI। ਔਰ ਉਹਨਾਂ ਨੇ ਕਿਹਾ ਜੀ ਕਿ ਇਹ ਜਿਹੜਾ ਹੁਣ ਉਹਨਾਂ ਨੂੰ ਇੱਕ ਕਬਰ ਦੇ ਵਿੱਚ ਉਤਾਰ ਦਿੱਤਾ ਜਾਏਗਾ। ਪਰ ਨਾਲ ਦੀ ਨਾਲ ਉਹਨਾਂ ਦਾ ਹੀ ਪੰਜਾਬੀ ਮੀਡੀਆ ਜਿਹੜਾ ਖਬਰ ਲਾ ਰਿਹਾ ਹੈ ਕਿ ਭਾਈ ਉਹਨਾਂ ਦਾ ਸੰਸਕਾਰ ਹੋ ਰਿਹਾ ਔਰ ਦੂਸਰਾ ਤੀਸਰਾ। ਔਰ ਇਹ ਤੁਸੀਂ ਇਹ ਦੇਖੋ ਕਿ ਵੀ ਹੁਣ ਮੈਸੇਜ ਕੀ ਦਿੱਤਾ ਹੈ। ਜਿਹੜੀ ਲਾਈਨ ਨੇ ਮੇਰਾ ਧਿਆਨ ਸਭ ਤੋਂ ਜ਼ਿਆਦਾ ਖਿੱਚਿਆ, ਮੈਸੇਜ ਰਾਹ ਨੇ NIA ਨੇ ਦਿੱਤਾ ਵੀ ਅਸੀਂ ਕਿਸੇ ਖਾਲਿਸਤਾਨੀ ਜਿਹੜਾ ਵੀ ਕੋਈ ਆਈਡੀਆਲੋਗ ਹੈ ਜਾਂ ਲੀਡ ਕਰ ਉਹਨੂੰ ਅਸੀਂ ਛੱਡਣਾ ਨਹੀਂ ਹੈ। ਪਰ ਉਹ ਇਹ ਕਹਿ ਰਿਹਾ while Panjwad has now been confined to the dustbin of Khalistan separatist history, the killing inadvertently would also put off the fear of God into other Indian fugitives hiding in Pakistan, even though no group has claimed responsibility for the gunning down of KCF। ਉਹਨਾਂ ਨੇ ਕਿਹਾ ਜੀ ਪੰਜਵੜ ਦੇ ਮਾਰੇ ਜਾਣ ਤੋਂ ਬਾਅਦ ਜਿਹੜੇ ਬਾਕੀ ਨੇ ਉਹਨਾਂ 'ਚ ਰੱਬ ਦਾ ਖੌਫ ਆਏਗਾ ਕਿ ਰੱਬ ਨੇ ਸਾਨੂੰ ਛੱਡਣਾ ਨਹੀਂ। ਕਹਿਣਾ ਇਹ ਚਾਹੁੰਦਾ, ਉਹਦੇ ਪਿੱਛੇ ਜਿਹੜਾ ਮੈਸੇਜ ਆ ਉਹ ਇਹ ਹੈ ਕਿ ਰਾਹ ਨੇ ਮੈਸੇਜ ਦੇ ਦਿੱਤਾ ਖਾਲਿਸਤਾਨੀਆਂ ਨੂੰ ਕਿ ਤੁਸੀਂ ਕਿਤੇ ਵੀ ਬੈਠੇ ਹੋ, ਕਿਸੇ ਸੇਫ ਥਾਂ ਤੇ, ਭਾਵੇਂ ਸਿਕਿਉਰਿਟੀ ਗਾਰਡ ਲੈ ਕੇ ਬੈਠੇ ਹੋ, ਅਸੀਂ ਤੁਹਾਨੂੰ ਛੱਡਣਾ ਨਹੀਂ ਹੈ। ਪਰ ਉਹ ਕਹਿ ਰਿਹਾ ਜੀ ਫੀਅਰ ਆਫ ਗॉड ਜਿਹੜਾ ਉਹ ਹੁਣ ਉਹਨਾਂ ਨੂੰ ਸਤਾ ਰਿਹਾ। ਔਰ ਇਹ ਅਸੀਂ ਸਮਝਦੇ ਹਾਂ ਕਿ ਵੀ ਬਿਲਕੁਲ ਕਲੀਅਰ ਕੱਟ ਭਾਰਤੀ ਖੁਫੀਆ ਏਜੰਸੀ ਰਾਹ ਦਾ ਆਪਰੇਸ਼ਨ ਹੈ। ਪਰ ਅਨਫੋਰਚੂਨੇਟਲੀ ਅਸੀਂ ਨੇਸ਼ਨਲੈਸ ਲੋਕ ਨਾ ਤਾਂ ਇਸ ਦਾਸਤਾਨ ਨੂੰ ਕਿਤੇ ਬਿਆਨ ਸਕਾਂਗੇ, ਤੇ ਜਿਸ ਮੁਲਕ ਦੇ ਵਿੱਚ ਇਹ ਹੋਇਆ ਉਹਨਾਂ ਦੀਆਂ ਆਪਣੀਆਂ ਕੰਪਲਸ਼ਨਸ ਕੀ ਚੱਲ ਰਹੀਆਂ, ਬੈਕ ਐਂਡ ਤੇ ਕੀ ਚੱਲ ਰਿਹਾ, ਫਰੰਟ ਐਂਡ ਤੇ ਕੀ ਚੱਲ ਰਿਹਾ, ਉਹ ਅਸੀਂ ਆਉਣ ਵਾਲੇ ਸੈਗਮੈਂਟ ਵਿੱਚ ਡਿਸਕਸ ਕਰਦੇ ਹਾਂ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਸਾਥ ਲੈਣਾ ਬ੍ਰੇਕ। ਵਿਊਅਰਸ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।